बिस्मिल्लाहिर्रहमानिर्रहीम। ਸਾਰੇ ਮਾਨਯੋਗ ਸੱਜਣਾਂ ਨੂੰ ਅਸਲਾਮੁ ਅਲੈਕਮ ਤੇ ਸਤਿ ਸ੍ਰੀ ਅਕਾਲ। ਮਿੱਤਰੋ, ਮੇਰੇ ਲੇਖ ਦਾ ਜਾਂ ਵਿਚਾਰ ਵਟਾਂਦਰੇ ਦਾ ਸਰਨਾਮਾ ਬਾਬਾ ਗੁਰੂ ਨਾਨਕ ਦੀ ਵਿਚਾਰਧਾਰਾ। ਨਾਨਕ ਨਾਮ ਚੜ੍ਹਦੀ ਕਲਾ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਪਿੱਛੇ ਸਰਬੱਤ ਦਾ ਭਲਾ। ਮਨੁੱਖਤਾ ਨੂੰ ਨਾਮ ਨਾਲ ਜੋੜਨ ਵਾਲਾ, ਉਹਨਾਂ ਨੂੰ ਹਮੇਸ਼ ਚੜ੍ਹਦੀ ਕਲਾ 'ਚ ਰਹਿਣ ਦੀ ਦੁਆ ਦੇਣ ਵਾਲਾ ਬਾਬਾ ਨਾਨਕ 1469 ਨੂੰ ਰਾਏ ਬੁਲਾਰ ਦੀ ਤਲਵੰਡੀ ਅਜੋਕਾ ਨਨਕਾਣਾ ਸਾਹਿਬ ਵਿੱਚ ਪਿਤਾ ਮਹਿਤਾ ਕਾਲੂ ਜੀ ਦੇ ਘਰ ਪੈਦਾ ਹੋਏ। ਬਹੁਤ ਸਾਰੀਆਂ ਕਿਤਾਬਾਂ 'ਚ ਇਹਨਾਂ ਦੇ ਪਰਿਵਾਰਕ ਜੀਆਂ ਦੇ ਬਾਰੇ ਮਤਭੇਦ ਜਿਹੜਾ ਉਹ ਮੌਜੂਦ ਹੈ। ਬਹੁਤੀਆਂ ਕਿਤਾਬਾਂ 'ਚ ਲਿਖਿਆ ਗਿਆ ਕਿ ਆਪ ਦੀ ਸਿਰਫ ਇੱਕ ਭੈਣ ਸੀ ਜੋ ਆਪ ਤੋਂ ਵੱਡੀ ਸੀ, ਔਰ ਉਸ ਦਾ ਬੇਬੇ ਨਾਨਕੀ ਤੋਂ ਬਾਅਦ ਇhtਰਾਮਨ ਬੇਬੇ ਦਾ ਲਫ਼ਜ਼ ਐਡ ਕੀਤਾ ਗਿਆ ਉਹਨਾਂ ਦੇ ਨਾਂ ਦੇ ਨਾਲ, ਨਾਨਕੀ ਜਿਹੜਾ ਉਹਨਾਂ ਨੂੰ ਕਿਹਾ ਜਾਂਦਾ। ਜਦਕਿ ਇੱਕ ਖੋਜਵਾਨ ਨੇ ਜਾਂ ਸੂਝਵਾਨ ਨੇ ਉਹਨਾਂ ਦੇ ਇੱਕ ਭਰਾ ਦੀ ਦੱਸ ਵੀ ਪਾਈ ਹੈ, ਲੇਕਿਨ ਉਸ ਫਿਕਰੇ ਤੋਂ ਬਾਅਦ ਉਹ ਆਪਣੀ ਲਿਖਤ ਵਿੱਚ ਹੋਰ ਕੁਛ ਨਹੀਂ ਲਿਖ ਸਕੇ ਜਾਂ ਉਸ ਦਾ ਸਬੂਤ ਜਿਹੜਾ ਉਹ ਨਹੀਂ ਦੇ ਸਕੇ। ਦੁਨੀਆ ਵਿੱਚ ਜਦੋਂ ਬਾਬਾ ਜੀ ਤਸ਼ਰੀਫ ਲਿਆਏ ਅਤੇ ਉਸ ਦੀ ਸਭ ਤੋਂ ਪਹਿਲਾਂ ਇਤਲਾਹ ਉਹਨਾਂ ਦੇ ਪਰਿਵਾਰਕ ਜੀਆਂ ਨੂੰ ਮੁਸਲਮਾਨ ਦਾਈ ਬੀਬੀ ਦੌਲਤਾਂ ਨੇ ਦਿੱਤੀ। ਅਤੇ ਉਸ ਸਮੇਂ ਉਹਨਾਂ ਨੇ ਦੱਸਿਆ ਕਿ ਨਾਨਕ ਬਹੁਤ ਖੂਬਸੂਰਤ ਅਤੇ ਨੂਰਾਨੀ ਮੁਖੜੇ ਵਾਲਾ ਹੈ। ਆਪਦੇ ਮੁਖੜੇ ਦੇ ਦੁਆਲੇ ਨੂਰ ਦਾ ਇੱਕ ਹਾਲਾ ਉਗੜਵਾਂ ਵਿਖਾਲੀ ਦੇ ਰਿਹਾ ਹੈ। ਇਸ ਤੋਂ ਪਹਿਲੇ ਕਿ ਮੈਂ ਨਾਨਕ ਦੀ ਵਿਚਾਰਧਾਰਾ ਦੇ ਬਾਰੇ ਤੁਹਾਡੇ ਨਾਲ ਕੁਝ ਸਾਂਝ ਕਰਾਂ, ਮਿੱਤਰੋ, ਸਾਨੂੰ ਉਹ ਸਮਾਜ, ਜਿਸ ਸਮਾਜ 'ਚ ਨਾਨਕ ਨੇ ਅੱਖ ਖੋਲ੍ਹੀ, ਉਸ ਵੇਲੇ ਦਾ ਸਮਾਜਿਕ ਤਾਣਾ ਬਾਣਾ, ਰਾਜਨੀਤਿਕ ਤਾਣਾ ਬਾਣਾ, ਮੁਆਸ਼ੀ ਤੌਰ 'ਤੇ, ਆਰਥਿਕ ਪੱਖੋਂ, ਸਿਆਸੀ ਪੱਖੋਂ ਸਾਨੂੰ ਉਹ ਦੇਖਣਾ ਪਵੇਗਾ ਅਤੇ ਫਿਰ ਅਸੀਂ ਨਾਨਕ ਦੀ ਵਿਚਾਰਧਾਰਾ ਨੂੰ ਸਮਝਣ ਦੇ ਸਰਮੱਥ ਜਿਹੜਾ ਉਹ ਹੁੰਦੇ ਆ। ਇਸ ਦੀ ਮਿਸਾਲ ਬਾਬਾ ਗੁਰੂ ਨਾਨਕ ਦੀ ਬਚਪਨ ਤੋਂ ਹੀ ਸਾਨੂੰ ਮਿਲਦੀਆਂ ਨੇ ਕਿ ਉਹ ਐਸਾ ਸਮਾਜ ਉਸਾਰਨਾ ਚਾਹੁੰਦੇ ਸਨ ਜਿਸ 'ਚ ਜ਼ਾਤ ਪਾਤ ਤੋਂ ਨਫ਼ਰਤ ਕੀਤੀ ਗਈ ਹੋਵੇ। ਉਹ ਸਾਰਿਆਂ ਬੰਦਿਆਂ ਨੂੰ ਆਜ਼ਾਦ ਇਨਸਾਨ ਅਤੇ ਸਮਾਜ ਦੋਸਤ ਬੁਨਿਆਦ ਰੱਖਣਾ ਚਾਹੁੰਦੇ ਸਨ। ਇਹੋ ਕਾਰਨ ਹੈ ਕਿ ਨਾਨਕ ਖੇਡਦਿਆਂ ਹੋਇਆਂ ਇੱਕਦਮ ਸੋਚਾਂ ਵਿੱਚ ਗਵਾਚ ਜਾਂਦੇ ਸਨ। ਉਹਨਾਂ ਦੇ ਬੇਲੀ ਭਾਈ ਮਰਦਾਨਾ ਜੀ ਨੂੰ ਇਹ ਹਾਲਤ ਦੇਖ ਕੇ ਡਾਢੀ ਫਿਕਰ ਹੁੰਦੀ। 7 ਵਰ੍ਹਿਆਂ ਦੀ ਉਮਰ ਵਿੱਚ ਉਹਨਾਂ ਨੂੰ ਪੰਡਤ ਹਰਦਿਆਲ ਦੀ ਪਾਠਸ਼ਾਲਾ ਵਿੱਚ ਪੜ੍ਹਨ ਵਾਸਤੇ ਘੱਲ ਦਿੱਤਾ ਗਿਆ। ਕਿਉਂ ਜੇ ਨਾਨਕ ਸ਼ੁਰੂ ਤੋਂ ਹੀ ਬੁੱਤਾਂ ਤੋਂ ਨਫ਼ਰਤ ਕਰਦੇ ਸਨ, ਇਸ ਲਈ ਉਹਨਾਂ ਪੰਡਤ ਹਰਦਿਆਲ ਕੋਲੋਂ ਤਾਲੀਮ ਲੈਣ ਲਈ ਇਨਕਾਰ ਕਰ ਦਿੱਤਾ ਅਤੇ ਸਾਫ਼-ਸਾਫ਼ ਆਖਿਆ, ਇਹ ਪੱਥਰ ਦੇ ਬੁੱਤ ਰੱਬ ਨਹੀਂ ਹੋ ਸਕਦੇ। ਜਦ 9 ਵਰ੍ਹਿਆਂ ਦੇ ਹੋਏ, ਮਹਿਤਾ ਕਾਲੂ ਜੀ ਨੇ ਰੀਤੀ ਰਿਵਾਜ਼ਾਂ ਮੁਤਾਬਕ ਅੰਗ ਸਾਕਾਂ ਨੂੰ ਇਕੱਠਾ ਕਰਕੇ ਜਿਹਨੂੰ ਪਹਿਨਾਵਨ ਦੀ ਰਸਮ ਕਰਨੀ ਚਾਹੀ, ਪਰ ਆਪ ਨੇ ਜਿਹਨੂੰ ਪਹਿਨਣ ਤੋਂ ਨਾ ਸਿਰਫ ਇਨਕਾਰ ਕੀਤਾ, ਬਲਕਿ ਜਿਹਨਾਂ ਦੇ ਖਿਲਾਫ ਤਨਕੀਦ ਵੀ ਕੀਤੀ
जो दरअसल उस वेले दे बामनवाद के खिलाफ एक बगावत की छोटी जी मिसाल सी। एक होर लिखत विच इस रस्म की अदायगी वेले आप की उम्र 11 वरे लिखी गई है। आपने पंडित हरदयाल कोलों संस्कृत ते मौलवी कुतुबुद्दीन कोलों फारसी ते अरबी की तालीम हासिल की। आप दे उस्ताद मौलवी कुतुबुद्दीन अक्सर आप की तारीफ इन्हां शब्दों में करते होंदे सन कि आप की जिन्नी तारीफ की जाए घट है। फारसी जबान उत्ते कुदरत ते दस्तरस्त ते जहानत विच मैं किसी होर विच नहीं वेखी जिन्नी गुरु नानक कोल सी। लगता है इसनूं रब ने खास तौर पर नवाजिया है। रब की खास बरकत इस उत्ते है जो एक बार नानक सुनता है फौरन याद कर लेंदा है ते इस तो बाद नानक ने स्कूल जाना बंद कर दिता। मुख्तसर करते हैं मैं अपने असल मौजू वाल आना। अपने बेशुमार मुल्कों दीयां यात्रावां भी कीतियां। आख्या जाता है कि उन्होंने हिंदुस्तान तो वक् चीन, आसाम, भूटान, नेपाल, अफगानिस्तान, इराक ते अरब देशों का भी सफ़र किया। और एक तहरीर च एक लिखत च भी मिलया कि आप मक्के भी गए तो आप हरिद्वार भी गए। जदों आपने जकत यात्रा पूरी की तो फिर आप मुस्तकिल तौर पर करतारपुर जिला ननकाना साहब जिला नारोवाल आ गए और अपने हत्थों के नाल मेहनत या वाई बीजी जड़ा वो काम शुरू किया और एक फिलॉसफी दी जिहड़ी कि इस्लाम धर्म के बिल्कुल नेड़े नाम जपना। इस्लाम भी कहता कि हर वेले इंसान नूं उस परमात्मा दे नाल उस सोने रब दे नाल जुड़ना चाहिए, उसकी इबादत जिहड़ी आ वो करनी चाहिए है। दूजा किरत करना कि अपने हाथ दे नाल मेहनत करना। इस्लाम भी इस चीज़ की इजाज़त दिंदा कि हलाल तरीके नाल अपने हाथों के नाल मेहनत करो, आप भी खाओ तो दूजियां नूं भी खवाओ। तो तीजे बाबे नानक का संधार कि वंड छकना कि यह भी इस्लाम के आइन मुताबक है। इस्लाम धर्म जिहड़ा अपने मनण वालियां नूं ज़कात का तसव्वुर दिंदा, खैरात का सदके का तसव्वुर दिंदा। तो नानक उसनूं कह रहे हैं कि उन्होंने वंड के तकसीम करके अपने वो बंदे जिन्हों को कुछ नहीं है, अपने तो नीवें बंदे जोड़े आर्थिक पक्षों ने उन्होंने वंड के जड़ा वो तुसीं खाओ। नारोवाल ची करतारपुर साहब ची बाबा जी ने वफात पाई। उन्होंने जोड़े मनण वाले सन उन्होंने घर चलो जी ठीक हो गया जी। हाँ हुण मैं गल करदा उन्होंने कि मैं सारा पढ़ ही देना, जबानी ज़रा जल्दी पढ़िया जाएगा। बाबा गुरु नानक जी के तसव्वुरे रब नूं जपजी साहब विच वेखिया जा सकता है। इसनूं पंजाबी जबान की पहली लम्मी नज़म भी आख्या जाता है। बाबा जी ने अपने विचार जामी, रूमी, इराकी ते हाफिज़ वांगू पेश किए ने। आप दियां हमदिया नज़मां पढ़ते हुए ध्यान मौलाना रूमी की मसनवी वाल चला जाता है, पर यह किते नहीं साबित होया कि आपने मौलाना रूम की पैरवी की है। उच्चे विचारां च नेड़ता आना सुभावक है। जपजी साहब का पाठ सिख हर रोज़ सवेरे करते हैं। जपजी साहब रब दे बयान तो शुरू होंदा है तो इंसान नूं हर तरह के खौफ तो मुक्त कर दिया। इस विच शरीयत,
ਤਰੀਕਤ, ਮਾਰਫਤ ਤੇ ਹਕੀਕਤ ਦੀਆਂ ਮੰਜ਼ਲਾਂ ਤੋਂ ਅਗਾਂਹ ਲੰਘਦਾ ਹੋਇਆ ਫਨਾਫ ਜ਼ਾਤ ਤੱਕ ਅਪੜਨ ਦਾ ਤਰੀਕਾ ਦੱਸਿਆ ਗਿਆ ਹੈ। ਇਸ ਦੀ ਇਬਤਦਾ ਮੂਲ ਮੰਤਰ ਤੋਂ ਹੁੰਦੀ ਹੈ। ਬੁਨਿਆਦੀ ਅਕੀਦਾ ਹੈ ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਬੰਗ ਗੁਰ ਪ੍ਰਸਾਦ। ਰੱਬ ਇੱਕ ਹੈ, ਉਸ ਦਾ ਨਾਮ ਪਾਕ ਤੇ ਉਹ ਕਾਰਸਾਜ਼ ਹੈ, ਉਹ ਖਾਲਕ ਹੈ। ਉਹਨੂੰ ਕਿਸੇ ਦਾ ਡਰ ਨਹੀਂ ਤੇ ਨਾ ਹੀ ਉਸ ਦੀ ਕਿਸੇ ਦੇ ਨਾਲ ਦੁਸ਼ਮਣੀ ਹੈ। ਉਹ ਲਾਫਾਨੀ ਹੈ, ਨਾ ਉਹ ਕਿਸੇ ਦੀ ਔਲਾਦ ਹੈ ਤੇ ਨਾ ਉਸ ਦੀ ਕੋਈ ਔਲਾਦ ਹੈ। ਉਸ ਤੱਕ ਰਸਾਈ ਕੇਵਲ ਮੁਰਸ਼ਦ ਦੇ ਵਸੀਲੇ ਨਾਲ ਹੀ ਮੁਮਕਿਨ ਹੈ। ਆਖਰੀ ਗੱਲ, ਚੁੱਕਿ ਪਿੱਛੋਂ ਆਵਾਜ਼ ਆ ਗਈ, ਆਦ ਸੱਚ ਜੁਗਾਤ ਸੱਚ ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ। ਰੱਬ ਅਜ਼ਲ ਤੋਂ ਪਹਿਲਾਂ ਵੀ ਸੱਚਾ ਸੀ ਤੇ ਰੋਜ਼ੇ ਅਜ਼ਲ ਤੋਂ ਸੱਚਾ ਹੈ ਤੇ ਆਉਂਦੀ ਭਲਕ ਵਿੱਚ ਵੀ ਸੱਚਾ ਰਹੇਗਾ। ਤੇ ਰੱਬ ਦੀ ਰਜ਼ਾ ਅੰਦਰ ਰਾਜ਼ੀ ਰਹਿਣ ਵਾਲਾ ਹੀ ਇਨਸਾਨ ਮੰਜ਼ਿਲ ਮਕਸੂਦ ਤੱਕ ਪਹੁੰਚਦਾ ਹੈ। ਹੁਕਮ ਰਜਾਈ ਚੱਲਣਾ, ਨਾਨਕ ਲਿਖਿਆ ਨਾਲ। ਬਹੁਤ ਸ਼ੁਕਰੀਆ।